ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਜੂਨ 2015 9 ਹਾਰਡ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕੁਝ ਅਹਿਮ ਵਿਸ਼ੇ ਨਾਲ। ਕੀ ਅੱਜ ਡਾਕਟਰ ਸਾਹਿਬ ਕੁਝ ਅਹਿਮ ਵਿਸ਼ੇ? ਦੇਖੋ, ਜਦੋਂ ਹੀ ਜੂਨ ਮਹੀਨਾ ਆਉਂਦਾ ਹੈ, ਬੇਸ਼ੱਕ ਜੂਨ ਦੇ ਨਾਲ 17ਵੀਂ 18ਵੀਂ ਸਦੀ ਦੇ ਜਿਹੜੇ ਸਾਕੇ ਨੇ ਉਹ ਵੀ ਜੁੜੇ ਹੋਏ ਨੇ ਜੀ। ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਜਿਹੜੇ ਸਾਡੇ ਪਹਿਲੇ ਸ਼ਹੀਦ ਗੁਰੂ ਨੇ, ਉਸ ਨੂੰ ਯਾਦ ਕਰਦੇ ਹਾਂ। ਉਸ ਦਿਨ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਜਿਹੜੀ ਕਿ ਉਹਨਾਂ ਦੇ ਜਿਹਦੇ ਲਗਭਗ 3.5 ਸਾਲਾ ਸਪੁੱਤਰ ਅਜੈ ਸਿੰਘ ਤੇ 700 ਦੇ ਕਰੀਬ ਸਾਥੀ ਸਿੰਘਾਂ ਦੀ ਸ਼ਹਾਦਤ ਸ਼ਾਮਲ ਹੈ ਜੀ। ਤੇ 20ਵੀਂ ਸਦੀ ਤੱਕ ਪਹੁੰਚਦੇ ਆ। ਜੂਨ 84 ਦਾ ਘੱਲੂਘਾਰਾ, ਇੱਕ ਉਹ ਅੱਜ ਤੋਂ 31 ਸਾਲ ਪਹਿਲਾਂ ਵਾਪਰਿਆ ਜਿਹੜਾ ਸਾਕਾ ਹੈ, ਘੱਲੂਘਾਰਾ ਹੈ, ਜਿਸ ਨੇ ਨਵੀਂ ਇੱਕ ਦਿਸ਼ਾ ਦਿੱਤੀ ਹੈ ਇਤਿਹਾਸ ਨੂੰ। ਔਰ ਖਾਲਿਸਤਾਨ ਦੀ ਲਹਿਰ ਉਸ ਘੱਲੂਘਾਰੇ ਦੀ ਹੀ ਇੱਕ ਵੱਡੀ ਦੇਣ ਹੈ, ਕਿਉਂਕਿ ਇਹ ਗੱਲ ਸਪਸ਼ਟ ਹੈ ਕਿ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਨੇ ਕਿ ਜਦੋਂ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਜੀ। ਲੇਕਿਨ ਇਹਨਾਂ ਸਾਰੇ ਹੀ ਮੁੱਦਿਆਂ ਤੇ ਅਸੀਂ ਸਮੇਂ-ਸਮੇਂ ਗੱਲ ਕਰਦੇ ਹਾਂ। ਇਸ ਮਹੀਨੇ ਦੇ ਵਿੱਚ ਵੀ ਗੱਲਬਾਤ ਕੀਤੀ ਹੈ, ਪਰ ਅੱਜ ਅਸੀਂ ਉਸ ਦੁਖਦ ਹਾਦਸੇ ਬਾਰੇ ਗੱਲ ਕਰ ਰਹੇ ਹਾਂ ਕਿ ਜਿਸ ਹਕੂਮਤ ਨੇ 20ਵੀਂ ਸਦੀ ਦਾ ਸਭ ਤੋਂ ਇਹ ਘੱਲੂਘਾਰਾ, ਜੂਨ 84 ਨਵੰਬਰ 84 ਘੱਲੂਘਾਰਾ ਔਰ ਪੂਰੀ ਸਿੱਖ ਨਸਲਕੁਸ਼ੀ ਕੀਤੀ ਹੈ ਜੀ, ਉਸ ਦੀ ਇੱਕ ਹੋਰ ਬੜੀ ਘਿਨਾਉਣੀ ਕਰਤੂਤ, ਜਿਸ ਕਰਤੂਤ ਦਾ ਮੁੱਖ ਮਕਸਦ ਸੀ ਕਿ ਜਿਹੜੀ ਜੂਨ 84 ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਇੱਕ ਲਹਿਰ ਖੜੀ ਹੋਈ ਔਰ ਜਿਸ ਦੇ ਲਈ ਬਹੁਤ ਜ਼ਿਆਦਾ ਹਮਦਰਦੀ ਦਾ ਇਜ਼ਹਾਰ ਸੀ ਬਾਹਰਲੇ ਮੁਲਕਾਂ ਦੇ ਵਿੱਚ ਵੀ, ਨਾ ਸਿਰਫ ਆਮ ਲੋਕਾਂ 'ਚ, ਸਗੋਂ ਇੱਕ ਸਟੇਜ ਦੇ ਉੱਤੇ 20 ਤੋਂ ਜ਼ਿਆਦਾ ਜਿਹੜੇ ਸੈਨੇਟਰ ਨੇ US ਸੈਨੇਟ ਦੇ, ਔਰ ਇਹ ਬਹੁਤ ਵੱਡਾ ਨੰਬਰ ਹੁੰਦਾ ਹੈ, ਉਹ ਸਿੱਖਾਂ ਦੀ ਹਮਾਇਤ ਤੇ ਸਨ। ਇੰਗਲੈਂਡ ਔਰ ਕੈਨੇਡਾ ਦੇ ਲਾਅ ਮੇਕਰਸ ਵੱਲੋਂ ਵੀ ਸਿੱਖਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ ਸੀ ਜੀ। ਤੇ ਇਸ ਸਾਰੇ ਨੂੰ ਕਿਵੇਂ ਸੈਬੋਟਾਜ ਕਰਨਾ, ਉਸ ਦੇ ਲਈ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਪੂਰਾ ਪਲਾਟ ਰਚਿਆ। ਉਹਨਾਂ ਨੇ ਖਾਸ ਤੌਰ ਤੇ ਮਲੋਏ ਧਰ ਵਰਗੇ ਜਿਹੜੇ ਉਹਨਾਂ ਦੇ ਇੰਟੈਲੀਜੈਂਸ ਬਿਊਰੋ ਦੇ ਨਾਲ ਸੰਬੰਧਿਤ ਲੋਕ ਸੀ, ਜਿਨ੍ਹਾਂ ਨੇ ਅਰਲੀ 80s 'ਚ 84 ਤੋਂ ਪਹਿਲਾਂ ਹੀ ਉੱਥੇ ਵੀ ਰਿਕਰੂਟਮੈਂਟ ਕੀਤੀ ਹੋਈ ਸੀ ਕਿ ਕਿਹਨਾਂ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੇ ਵਰਤਣਾ ਹੈ ਜਦੋਂ ਕਿ ਪੂਰੀ ਮੂਵਮੈਂਟ ਸ਼ੁਰੂ ਹੋਏਗੀ ਜੀ। ਸੋ ਉਹਨਾਂ ਨੇ ਜਿਹੜਾ ਉਹ ਦੁਖਦ ਹਾਦਸਾ, ਜਿਹੜਾ ਨਾ ਸਿਰਫ ਕੈਨੇਡਾ ਦੇ ਇਤਿਹਾਸ ਦਾ ਵਰਸਟ ਹਾਦਸਾ ਹੈ, ਮੈਂ ਸਮਝਦਾ ਵੀ ਇੱਕ ਇਸ ਕਾਰੇ ਨੇ ਜਿੰਨਾ ਸਾਡੀ ਲਹਿਰ ਦਾ ਨੁਕਸਾਨ ਕੀਤਾ, ਖਾਲਿਸਤਾਨੀ ਲਹਿਰ ਦਾ ਇੰਟਰਨੈਸ਼ਨਲ ਲੈਵਲ ਤੇ, ਸ਼ਾਇਦ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਕਰਨ ਦੇ ਬਾਵਜੂਦ ਉਹ ਹਾਸਲ ਨਹੀਂ ਸੀ ਕਰ ਸਕੇ। ਔਰ ਅੱਜ ਉਹ ਦਿਨ ਹੈ ਕਿ ਅੱਜ ਤੋਂ ਠੀਕ 30 ਸਾਲ ਪਹਿਲਾਂ 23 ਜੂਨ 1985 ਨੂੰ ਏਅਰ ਇੰਡੀਆ ਦਾ ਜਹਾਜ਼, ਜਿਸ ਦਾ ਨਾਂ ਐਂਪਰਰ ਕਨਿਸ਼ਕਾ, ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਏਜੰਸੀਆਂ ਪਲਾਨ ਕਰਦੀਆਂ ਨੇ ਕਿਸ ਕਿਸਮ ਦੇ ਉਹਨਾਂ ਦੇ ਤੌਰ ਤਰੀਕੇ ਹੁੰਦੇ ਨੇ। ਔਰ ਕਨਿਸ਼ਕਾ ਉਹ ਇੱਕ ਵੱਡਾ ਬੁੱਧਿਸਟ ਰਾਜਾ ਹੋਇਆ ਜਿਹਨੇ ਭਾਰਤ ਦੇ ਵਿੱਚ ਜਿਹੜਾ ਬ੍ਰਾਹਮਣਵਾਦ ਦੀ ਜਕੜ ਨੂੰ ਵੀ ਤੋੜਿਆ ਔਰ ਜਿਹੜਾ ਇੱਕ ਇਕੁਆਲਿਟੀ ਦਾ ਸਿਸਟਮ ਕ੍ਰੀਏਟ ਕਰਨ ਦੇ ਲਈ ਕੰਮ ਕੀਤਾ। ਸੋ ਜਹਾਜ਼ ਦਾ ਨਾਂ ਤਾਂ ਉਹਦੇ ਨਾਂ ਤੇ ਰੱਖਿਆ, ਲੇਕਿਨ ਇਹ ਕਾਰਾ ਜਿਹੜਾ ਏਜੰਸੀਆਂ ਨੇ ਕਰਵਾਇਆ ਕਿ ਅੱਜ ਦੇ ਦਿਨ ਠੀਕ 30 ਸਾਲ ਪਹਿਲਾਂ ਇਹ ਜਿਹੜੀ ਫਲਾਈਟ, ਉਹਨਾਂ ਦੀ ਫਲਾਈਟ 182 ਜਿਹੜੀ ਕਿ ਮੌਂਟਰੀਆਲ ਤੋਂ ਵਾਇਆ ਲੰਡਨ ਦਿੱਲੀ ਜਾ ਰਹੀ ਸੀ, ਉਹ ਫਲਾਈਟ ਠੀਕ ਜਦੋਂ ਜਿਹੜੀ ਐਟਲਾਂਟਿਕ ਓਸ਼ਨ ਹੈ ਆਇਰਲੈਂਡ ਦੇ ਸਪੇਸ ਦੇ ਉੱਤੇ ਪਹੁੰਚੀ ਔਰ ਇਹ ਲਗਭਗ ਜਿਹੜਾ 30,000 ਫੁੱਟ ਤੋਂ ਜ਼ਿਆਦਾ ਦੀ ਉਚਾਈ ਸੀ ਤੇ ਉਹ ਜਿਹੜੀ ਇੱਕ ਧਮਾਕੇ ਦੇ ਨਾਲ ਉੱਡੀ ਔਰ ਇਹ ਸਾਰੇ ਦੇ ਸਾਰੇ ਜਿਹੜੇ ਉਸ ਜਹਾਜ਼ ਦੇ ਵਿੱਚ ਮੁਸਾਫਰ ਔਰ ਕਰੂ ਸੀ ਉਹ ਐਟਲਾਂਟਿਕ ਸਮੁੰਦਰ ਦੇ ਵਿੱਚ ਸਾਰੇ ਮਾਰੇ ਗਏ ਡੁੱਬ ਕੇ। ਔਰ ਜਿਹੜਾ ਵੇਰਵਾ ਮੇਰੇ ਕੋਲ ਹੈ ਉਹਦੇ ਮੁਤਾਬਕ ਕੁੱਲ ਜਿਹੜੇ ਨੇ 329 ਮੁਸਾਫਰ ਇਸ ਕਨਿਸ਼ਕਾ ਜਹਾਜ਼ ਦੇ ਵਿੱਚ ਸ਼ਿਕਾਰ ਹੋਏ ਸਨ। ਦਰਸ਼ਕ ਕੁਝ ਬੈਕਗ੍ਰਾਉਂਡ ਪਿਕਚਰਸ ਵੀ ਦੇਖ ਰਹੇ ਨੇ ਜੀ। ਉਹਨਾਂ ਦੇ ਵਿੱਚ 307 ਮੁਸਾਫਰ ਸਨ ਔਰ 22 ਜਿਹੜੇ ਨੇ ਉਹ ਜਹਾਜ਼ ਦਾ ਕਰੂ ਸੀ। ਔਰ ਉਸ ਜਹਾਜ਼ ਦਾ ਇੱਕ ਪਾਇਲਟ, ਦੋ ਚੋਂ ਮਿਸਟਰ ਪਿੰਡਰ, ਉਹ ਵੀ ਇੱਕ ਸਿੱਖ ਪਾਇਲਟ ਸੀ।
ਔਰ ਇਹਨਾਂ ਦੇ ਵਿੱਚ ਜਿਹੜੇ 329 ਮਾਰੇ ਗਏ ਮੁਸਾਫਰ, ਇਹਨਾਂ ਚੋਂ 268 ਕੈਨੇਡੀਅਨ ਸਿਟੀਜ਼ਨ ਸਨ, 27 ਜਿਹੜੇ ਨੇ ਉਹ ਬ੍ਰਿਟਿਸ਼ ਸਿਟੀਜ਼ਨ ਸਨ, 24 ਭਾਰਤੀ ਜਿਹੜੇ ਨੇ ਸਿਟੀਜ਼ਨ ਸਨ, ਔਰ 10 ਜਿਹੜੇ ਨੇ ਉਹ ਬਾਕੀ ਦੇਸ਼ਾਂ ਤੋਂ ਸਨ। ਔਰ ਇਹਨਾਂ ਮਾਰੇ ਗਿਆਂ ਦੇ ਵਿੱਚ 35 ਜਿਹੜੇ ਨੇ ਉਹ ਸਿੱਖ ਸਨ, ਜਿਹੜੇ ਕਿ ਗ੍ਰੇਟਰ ਮੌਂਟਰੀਅਲ ਏਰੀਆ ਚੋਂ ਸਨ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ 30ਵੀਂ ਜਿਹੜੀ ਇਸ ਨੂੰ ਵੀ ਅਸੀਂ ਦੁੱਖ ਦੀ ਯਾਦ ਕਵਾਂਗੇ, ਉਹਨਾਂ ਮਾਰੇ ਗਏ ਬੇਗੁਨਾਹ 329 ਦੇ ਕਰੀਬ ਮੁਸਾਫਰ ਔਰ ਕਰੂ ਮੈਂਬਰ, ਉਹਨਾਂ ਦੇ ਲਈ ਅਸੀਂ ਜਿਹੜਾ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਪਰਿਵਾਰਾਂ ਦੇ ਨਾਲ। ਜੀ ਜਾਣ ਵਾਲਿਆਂ ਦੇ ਲਈ ਤਾਂ ਅਸੀਂ ਹੁਣ ਕੀ ਕਹਿ ਸਕਦੇ ਹਾਂ, ਜਦੋਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਪਿਛਲੇ ਪ੍ਰੋਗਰਾਮਾਂ 'ਚ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਜਿਹੜਾ ਪਾਰਲੀਮੈਂਟ ਤੇ ਹਮਲਾ ਦਿੱਲੀ 'ਚ ਹੋਇਆ ਔਰ ਉਹਨਾਂ ਦੀ ਆਪਣੀ ਹੋਮ ਮਿਨਿਸਟਰੀ ਦੇ ਆਫੀਸ਼ੀਅਲ, ਔਰ ਜਦੋਂ ਇਹਨਾਂ ਦੀ ਹੁਣ ਇੰਟੈਲੀਜੈਂਸ ਬਿਊਰੋ ਔਰ CBI ਦੀ ਆਪਸੀ ਟਰਫ ਹੋਈ ਹੈ, ਆਪਸੀ ਜਿਹੜੀ ਹੈ ਉਹ ਖਿੱਚਤੂ ਸ਼ੁਰੂ ਹੋਈ ਹੈ, ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਦੋਨੋਂ ਹੀ ਕਾਰੇ ਅਸੀਂ ਕਰਵਾਏ ਸੀ, ਔਰ ਜਦੋਂ ਅਸੀਂ ਪਾਰਲੀਮੈਂਟ ਤੇ ਹਮਲਾ ਕਰਵਾਇਆ ਤੇ ਉਸ ਤੋਂ ਬਾਅਦ ਅਸੀਂ ਪੋਟਾ ਕਾਨੂੰਨ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਐਕਟ ਉਹ ਪਾਸ ਕਰਵਾ ਲਿਆ। ਔਰ ਜਦੋਂ ਅਸੀਂ ਇਸ ਤੋਂ ਬਾਅਦ ਦੂਜਾ ਕਾਰਾ ਜਿਸ ਨੂੰ ਹੁਣ ਤੱਕ ਕਿਸ ਖਾਤੇ 'ਚ ਪਾ ਕੇ ਦੇਖਿਆ ਜਾਂਦਾ ਹੈ, ਪਰ ਜਿਸ ਤਰੀਕੇ ਦੇ ਨਾਲ ਮੁੰਬਈ ਦਾ ਦਹਿਸ਼ਤਗਰਦ ਹਮਲਾ ਸੀ ਕਿ ਜੀ 10 ਆਏ, ਨੇਵਲ ਬੋਟ 'ਚ ਆਏ, ਪਾਕਿਸਤਾਨੋਂ ਆਏ, ਪਰ ਉਸ ਅਫੀਸ਼ੀਅਲ ਦੇ ਕਹਿਣ ਮੁਤਾਬਕ ਕਿ ਉਸ ਤੋਂ ਬਾਅਦ ਅਸੀਂ ਪ੍ਰੀਵੈਂਸ਼ਨ ਆਫ ਅਨਲੌਫੁਲ ਐਕਟੀਵਿਟੀਜ਼ ਐਕਟ ਜਿਹੜਾ ਕਿ ਬਹੁਤ ਸਟ੍ਰਿੰਜੈਂਟ ਐਕਟ ਹੈ ਕਿ ਵੀ ਅਸੀਂ ਉਹ ਪਾਸ ਕਰਵਾਇਆ। ਸੋ ਸਾਨੂੰ ਇਹ ਜ਼ਾਹਰ ਹੈ ਬਿਲਕੁਲ, ਈਵਨ ਕਸ਼ਮੀਰ ਦੇ ਵਿੱਚ ਚਿੱਠੀ ਸਿੰਘਪੁਰਾ ਜਿਹੜੇ 35 ਸਿੱਖ ਅਡਵਾਨੀ ਦੇ ਵੇਲੇ ਮਾਰੇ ਗਏ ਸੀ, ਉਹ ਵੀ ਈਵਨ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੇ ਫੋਰਵਰਡ ਦੇ ਵਿੱਚ ਲਿਖਿਆ, ਜਿਹੜਾ ਫੋਰਵਰਡ ਕਿ ਉਹਨੇ ਜਿਹੜੀ ਉਸ ਦੇ ਥੱਲੇ ਸੈਕਟਰੀ ਆਫ ਸਟੇਟ ਰਹੀ ਮੈਡਲਿਨ ਐਲਬਰਾਈਟ, ਜਿਹਨੇ ਕਿਤਾਬ ਲਿਖੀ ਹੈ ਮਾਈਟੀ ਐਂਡ ਐਲਮਾਈਟੀ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਕਲਿੰਟਨ ਦਾ ਕਹਿਣਾ ਹੈ ਕਿ ਵੀ ਉਹ ਜਿਹੜੇ 35 ਸਿੱਖ ਮਾਰੇ ਉਹ ਹਿੰਦੂ ਦਹਿਸ਼ਤਗਰਦਾਂ ਨੇ ਮਾਰੇ। ਔਰ ਜ਼ਾਹਰ ਹੈ ਕਿ ਦਹਿਸ਼ਤਗਰਦ ਜਿਹੜੇ ਨੇ ਉਸ ਵੇਲੇ ਅਡਵਾਨੀ ਜਿਹੜਾ ਹੋਮ ਮਿਨਿਸਟਰ ਕਲਿੰਟਨ ਦੀ ਵਿਜ਼ਿਟ ਸ਼ੁਰੂ ਹੋਣ ਵਾਲੀ ਸੀ ਇਹ ਕਰਤੂਤ ਕਰਵਾਈ। ਪਰ ਜਿਸ ਘਟਨਾ ਵੱਲ ਅੱਜ ਅਸੀਂ ਇਸ਼ਾਰਾ ਕਰ ਰਹੇ ਹਾਂ ਜਾਂ ਜਿਸ ਨੂੰ ਅਸੀਂ ਵਿਚਾਰ ਅਧੀਨ ਲਿਆਂਦਾ, ਉਹ ਇਸ ਕਿਸਮ ਦਾ ਦਹਿਸ਼ਤਗਰਦ ਅਟੈਕ ਸੀ ਜਿਸ ਨੇ ਜਿੰਨਾ ਸਾਡਾ ਨੁਕਸਾਨ ਕੀਤਾ, ਕਿਉਂਕਿ ਇੱਕ ਐਕਸ਼ਨ ਦੇ ਨਾਲ ਏਜੰਸੀਆਂ ਨੇ, ਭਾਰਤੀ ਏਜੰਸੀਆਂ ਨੇ ਜਿਹੜੀ ਸਿੱਖ ਲਹਿਰ ਹੈ ਇਸ ਨੂੰ ਉਹਨਾਂ ਨੇ ਦਹਿਸ਼ਤਗਰਦੀ ਦਾ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਔਰ ਅਸੀਂ ਇਸ ਦੇ ਬਾਰੇ ਬੇਸ਼ੱਕ ਇੱਕ ਪਹਿਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਵੀ ਕੀਤਾ ਸੀ, ਲੇਕਿਨ ਅਸੀਂ ਅੱਜ ਦੀ ਇਸ ਦਿਨ ਦੀ ਨਜ਼ਾਕਤਾਂ ਨੂੰ ਸਮਝਦੇ ਹਾਂ, ਇਸ ਨੂੰ ਜਿਹੜਾ ਅੱਜ ਵੀ ਵਿਚਾਰ ਅਧੀਨ ਲਿਆਵਾਂਗੇ ਕਿ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਇਹ ਖੁਦ ਮੰਨਣਾ ਸੀ, ਜਿਹਦੇ 'ਚ ਔਰ ਖਾਸ ਤੌਰ ਤੇ ਮੈਂ ਆਪਣੀ ਲਾਸਟ ਗੱਲਬਾਤ ਵੇਲੇ ਕਿਤਾਬ ਦਾ ਜ਼ਿਕਰ ਕੀਤਾ ਸੀ। ਕੈਨੇਡਾ ਦੇ 2 ਪ੍ਰਮੁੱਖ ਅਖਬਾਰ ਨੇ, ਗਲੋਬ ਐਂਡ ਮੇਲ ਤੇ ਟੋਰਾਂਟੋ ਸਟਾਰ। ਸੋ ਗਲੋਬ ਐਂਡ ਮੇਲ ਦੇ ਇੱਕ ਜਿਹੜੇ ਪੱਤਰਕਾਰ ਜ਼ਾਹਿਰ ਕਸ਼ਮੀਰੀ ਔਰ ਟੋਰਾਂਟੋ ਸਟਾਰ ਦੇ ਬ੍ਰਾਇਨ ਮੈਕੈਂਡਰੀਓ ਨੇ ਇੱਕ ਕਿਤਾਬ ਲਿਖੀ ਹੈ ਸੌਫਟ ਟਾਰਗੇਟ, ਉਹਨਾਂ ਦਿਨਾਂ 'ਚ ਹੀ ਲਿਖੀ ਸੀ। ਔਰ ਸੌਫਟ ਟਾਰਗੇਟ ਦਾ ਮਤਲਬ ਆਮ ਅਸੀਂ ਆਪਣੀ ਜ਼ਬਾਨ 'ਚ ਦੇਖਦੇ ਹਾਂ ਕਿ ਜਦੋਂ ਤੁਸੀਂ ਹਿੱਟ ਕਰਨਾ ਹੈ ਹਾਰਡ ਟਾਰਗੇਟ ਤਾਂ ਹਿੱਟ ਕਰਨਾ ਔਖਾ ਹੁੰਦਾ, ਤੁਸੀਂ ਉਹ ਕੰਮ ਕਰੋ ਜਿਹਦੇ 'ਚ ਕਿ ਆਮ ਲੋਕਾਂ ਨੂੰ ਤੁਸੀਂ ਵਰਗਲਾ ਲਓ, ਉਹਨਾਂ ਦੇ ਵਿੱਚ ਵੜ ਜਾਓ, ਉਹਨਾਂ ਨੂੰ ਤੁਸੀਂ ਆਪਣੇ ਮਕਸਦ ਦੇ ਲਈ ਫਿਰ ਇਸਤੇਮਾਲ ਕਰੋ। ਔਰ ਉਸ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਉਹਨਾਂ ਦਾ ਇਹੀ ਕਹਿਣਾ ਵੀ ਕਿਵੇਂ ਭਾਰਤੀ ਏਜੰਸੀਆਂ ਨੇ ਸਿੱਖਾਂ ਨੂੰ ਨਰਮ ਨਿਸ਼ਾਨਾ ਬਣਾਇਆ। ਔਰ ਉਹਦੇ 'ਚ ਵੈਸਟਰਨ ਗੁਰਦੁਆਰਾ ਟੋਰਾਂਟੋ ਤੋਂ ਸ਼ੁਰੂ ਕਰਕੇ ਕਿ ਕਿਵੇਂ 1980-81 ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹੈ ਇਨਫਿਲਟ੍ਰੇਸ਼ਨ ਜਾਂ ਇੰਟਰੂਜਨ ਸਿੱਖ ਹਲਕਿਆਂ ਦੇ ਵਿੱਚ ਹੋ ਗਈ ਸੀ, ਔਰ ਕਿਵੇਂ ਸਿੱਖ ਚਿਹਰਿਆਂ ਵਾਲੇ ਲੋਕ ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਦਾ ਹਾਈ ਕਮਿਸ਼ਨ ਆਟਵਾ 'ਚ, ਉਹਨਾਂ ਦਾ ਕੌਂਸੂਲੇਟ ਟੋਰਾਂਟੋ ਦੇ ਵਿੱਚ ਔਰ ਉਹਨਾਂ ਦਾ ਕੌਂਸੂਲੇਟ ਜਿਹੜਾ ਵੈਨਕੂਵਰ ਦੇ ਵਿੱਚ ਇਨਵੋਲਵ ਸੀ, ਕਿ ਕਿਵੇਂ ਉਹਨਾਂ ਨੇ ਸਿੱਖ ਚਿਹਰਿਆਂ ਨੂੰ ਅੱਗੇ ਲਾ ਕੇ ਕੈਨੇਡੀਅਨ ਹਿਸਟਰੀ ਦਾ ਵਰਸਟ ਇਹ ਹਾਦਸਾ, ਔਰ ਉਹ ਜਿਹਦੇ 'ਚ ਮਾਰੇ ਜਾਣ ਵਾਲੇ ਵੀ ਬਹੁਤੇ ਆਪਣੇ ਨੇ। ਪਹਿਲੀ ਗੱਲ ਤਾਂ ਅਸੀਂ ਕੋਈ ਵੀ ਬੇਗੁਨਾਹ ਮਾਰਿਆ ਜਾਏ ਉਸ ਦੇ ਲਈ ਅਸੀਂ ਜਿਹੜਾ ਹਮੇਸ਼ਾ ਹੀ ਜਿਹੜਾ ਉਸ ਨੂੰ ਕੰਡੈਮ ਕਰਦੇ ਹਾਂ, ਪਰ ਜਦੋਂ ਅਸੀਂ ਕੈਨੇਡੀਅਨ ਸਿਟੀਜ਼ਨਸ ਦੇ ਹਵਾਲੇ ਨਾਲ, ਕੈਨੇਡੀਅਨ ਸ਼ਹਿਰੀ ਨੇ ਔਰ ਬੇਗੁਨਾਹ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਔਰ ਇਹ ਜਦੋਂ ਏਜੰਸੀਆਂ, ਹੁਣ ਕਈ ਲੋਕ ਕਹਿਣਗੇ
ਕਿ ਜੀ ਉਸ ਤੋਂ ਪਹਿਲਾਂ ਫਲਾਂ ਜਥੇਬੰਦੀ ਨੇ ਬਿਆਨ ਦਿੱਤਾ ਸੀ ਜਾਂ ਫਲਾਂ ਜਥੇਬੰਦੀ ਦੇ ਫਲਾਂ ਬੰਦੇ ਨੇ ਬਿਆਨ ਦਿੱਤਾ ਸੀ ਕਿ ਜੀ 에ਅਰ ਇੰਡੀਆ 'ਚ ਸਫ਼ਰ ਨਾ ਕਰੋ, ਨਹੀਂ ਤਾਂ ਇਹ ਜਹਾਜ਼ ਨੂੰ ਅਸੀਂ ਹਵਾ 'ਚ ਉਡਾ ਦੇਵਾਂਗੇ। ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਜਿਹੜਾ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੁੰਦਾ ਹੈ ਜੀ, ਉਹ ਕਿਹੋ ਜਿਹਾ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਉਹ ਉਸ ਸਾਰੇ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਨੇ। ਔਰ ਉਹਦੇ 'ਚ ਮੈਂ ਖਾਸ ਤੌਰ ਤੇ ਅੱਜ ਮੇਰੀ ਲਿਖਤ ਵੀ ਇਸ ਇਸ਼ੂ ਦੇ ਉੱਤੇ ਹੈ, ਤੇ ਮੈਂ ਜਿਹੜਾ ਸੌਫਟ ਟਾਰਗੇਟ ਦਾ ਇੱਕ ਪਾਰਟ ਜਿਹੜਾ ਹੈ ਜਿਸ ਨੂੰ ਅਸੀਂ ਅੱਗੇ ਵੀ ਡਿਸਕਸ ਕੀਤਾ ਸੀ, ਉਹਨੂੰ ਮੈਂ ਪੰਜਾਬੀ ਦੇ ਵਿੱਚੋਂ ਲੱਥਾ ਕੀਤਾ ਹੈ ਕਿ ਵੀ ਕਿਵੇਂ ਜਿਹੜਾ ਭਾਰਤੀ ਏਜੰਸੀਆਂ ਦਾ ਇੱਕ ਮੇਨ ਬੰਦਾ ਜਿਹੜਾ ਕਿ ਇੱਕ ਐਜ਼ ਏ ਆਪਰੇਟਿਵ ਵਾਸ਼ਿੰਗਟਨ ਐਮਬੈਸੀ ਦੇ ਵਿੱਚ ਸੀ ਜੀ, ਉਹਨੇ ਇਹ ਗੱਲ ਇੰਟਰਵਿਊ ਦੇ ਵਿੱਚ ਕਹੀ ਸੀ। ਵਿਜੇ ਕੁਮਾਰ ਉਹਦਾ ਨਾਂ ਸੀ, ਔਰ ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ, ਔਰ ਇਹ ਮੈਂ ਐਗਜ਼ੈਕਟਲੀ ਸੌਫਟ ਟਾਰਗੇਟ ਦੇ ਵਿੱਚ ਜੋ ਆਇਆ ਹੈ ਉਸ ਦਾ ਪੰਜਾਬੀ ਅਨੁਵਾਦ ਕੀਤੇ। ਉਸ ਦੇ ਵਿੱਚ ਉਹਨੇ ਕਿਹਾ ਸੀ, ਔਰ ਇਹ ਸੌਫਟ ਟਾਰਗੇਟ ਦੇ ਅਕੋਰਡਿੰਗਲੀ ਹੈ, ਕਿ ਭਾਰਤ ਦੀ ਵਾਸ਼ਿੰਗਟਨ ਡੀਸੀ ਦੀ ਐਮਬੈਸੀ ਵਿੱਚ ਵਿਜੇ ਕੁਮਾਰ ਇੱਕ ਖੁਫੀਆ ਏਜੰਟ ਸੀ ਜਿਹੜਾ ਕਿ ਅਮਰੀਕੀ ਸਿਆਸਤਦਾਨਾਂ ਨਾਲ ਸਿੱਖ ਵੱਖਵਾਦੀਆਂ ਦੇ ਸਬੰਧਾਂ ਤੇ ਅੱਖ ਰੱਖ ਰਿਹਾ ਸੀ ਜੀ। ਉਸ ਸਮੇਂ ਉਹ ਦੌਰਾਨ ਦਿੱਤੇ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਸੱਜੇ ਪੱਖੀ 30 ਸੈਨੇਟਰ, ਮੈਂ ਗਲਤ ਵੀ ਕੋਟ ਕੀਤਾ, 30 ਸੈਨੇਟਰ ਰਾਈਟ ਵਿੰਗ 30 ਸੈਨੇਟਰ ਇਸ ਵੇਲੇ ਸਿੱਖਾਂ ਦੀ ਹਮਾਇਤ ਕਰ ਰਹੇ ਹਨ। ਜੇ ਇਹਨਾਂ ਸੈਨੇਟਰਾਂ ਦਾ ਵਸ ਚੱਲੇ ਤਾਂ ਇਹ ਭਾਰਤ ਨੂੰ ਕਈ ਟੁਕੜਿਆਂ ਵਿੱਚ ਤੋੜ ਸੁੱਟਣ। ਜੀ, ਸਿੱਖ ਇਹਨਾਂ ਸੈਨੇਟਰਾਂ ਨੂੰ ਮੂਰਖ ਬਣਾ ਰਹੇ ਹਨ, ਪਰ ਅਮਰੀਕਾ ਦੀ ਜਨਤਾ ਦਾ ਸਟੈਂਡ ਦਹਿਸ਼ਤਗਰਦੀ ਦੇ ਖਿਲਾਫ ਹੈ। ਅਸੀਂ ਦੇਖਾਂਗੇ ਕਿ ਇਹ ਸੈਨੇਟਰ ਸਿੱਖਾਂ ਦੀ ਹਮਾਇਤ ਵਿੱਚ ਕਿੱਥੋਂ ਤੱਕ ਜਾਣਗੇ। ਇੱਕ ਗੱਲ ਸਪਸ਼ਟ ਹੈ ਕਿ ਇਹ ਸੈਨੇਟਰ ਅਤੇ ਦੂਸਰੇ ਹੋਰ ਸਿੱਖਾਂ ਦੇ ਹਮਦਰਦ ਦਹਿਸ਼ਤਗਰਦੀ ਦੀ ਕਦੇ ਹਮਾਇਤ ਨਹੀਂ ਕਰ ਸਕਦੇ। ਜੀ, ਹੁਣ ਇਹ ਜਿਹੜਾ ਜਗਦੀਸ਼ ਕੁਮਾਰ ਇੰਟੈਲੀਜੈਂਸ ਆਪਰੇਟਿਵ ਹੈ, ਇਹ ਕਲੀਅਰਲੀ ਕਹਿ ਰਿਹਾ ਕਿ ਵੀ ਸਿੱਖਾਂ ਦੀ ਹਮਾਇਤ ਬਹੁਤ ਜ਼ਿਆਦਾ ਆ ਗਈ। ਅਮਰੀਕਾ ਦੇ 30 ਸੈਨੇਟਰ, ਹੁਣ ਅਮਰੀਕਾ 'ਚ 50 ਸਟੇਟਾਂ ਨੇ, ਹਰ ਸਟੇਟ 2 ਸੈਨੇਟਰ ਭੇਜਦੀ ਹੈ। ਸੋ 100 ਸੈਨੇਟਰਾਂ ਚੋਂ ਜੇ ਪਹਿਲੇ ਹੱਲੇ 30 ਸੈਨੇਟਰ ਸਿੱਖਾਂ ਦੇ ਨਾਲ ਖਲੋਤੇ ਨੇ, ਔਰ ਇਹਦਾ ਇਹ ਕਹਿਣਾ ਹੈ ਕਿ ਜੀ ਇਹਨਾਂ ਦਾ ਜੇ ਵਸ ਚੱਲੇ ਤੇ ਇਹ ਤਾਂ ਦੇਸ਼ ਦੇ ਕਈ ਟੁਕੜੇ ਕਰ ਦੇਣਗੇ। ਸੋ ਇੰਨਾ ਵੱਡਾ ਪੋਲੀਟੀਕਲ ਖਤਰਾ। ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਤਾਂ ਉਹਨਾਂ ਨੇ ਜੋ ਕੁਝ ਜੂਨ ਦੇ ਪਹਿਲੇ ਹਫਤੇ ਕੀਤਾ ਜੀ, ਪੰਜਾਬ ਨੂੰ ਕੱਟ ਆਫ ਕਰ ਦਿੱਤਾ, 12000 ਪਿੰਡਾਂ ਨੂੰ ਘੇਰ ਲਿਆ, ਪਿੰਡਾਂ ਚੋਂ ਕੱਢ ਕੇ ਪਹਿਲਾ ਹਫਤਾ ਜੂਨ ਦਾ ਤਾਂ ਕੀਤੀ ਬਰਬਾਦੀ। ਫਿਰ ਅਗਲੇ ਮਹੀਨੇ ਜਿਹੜੇ ਸੀ ਸਾਰੇ ਹੀ, ਜਿਹੜਾ ਦੂਸਰਾ ਜਿਹਦਾ ਨਾਮ ਉਹਨਾਂ ਨੇ ਆਪਰੇਸ਼ਨ ਵੁਡਰੋਸ ਰੱਖਿਆ ਕਿ ਜੰਗਲੀ ਗੁਲਾਬ, ਉਹਦੇ ਥੱਲੇ ਉਹਨਾਂ ਨੇ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੀ, ਔਰ ਜਿਹਦੇ ਬਾਰੇ ਮੈਂ ਅਕਸਰ ਜਿਹੜਾ ਉਹਨਾਂ ਦਾ ਹੀ ਫੌਜ ਦਾ 15 ਰੋਜ਼ਾ ਜਿਹਨੂੰ ਫੋਰਟਨਾਈਟਲੀ ਕਹਿੰਦੇ ਨੇ, ਉਹਨਾਂ ਦਾ ਬਾਤਚੀਤ ਨਾਂ ਦਾ ਸੀ, ਉਹਦੇ 'ਚ ਉਹਨਾਂ ਨੇ ਬੜੀ ਕਲੀਅਰ ਹਦਾਇਤ ਦਿੱਤੀ ਸੀ ਕਿ ਕੀ ਕਰਨਾ ਹੈ। ਜਿਹੜੇ ਬਿਹਾਰੀਏ ਔਰ ਯੂਪੀ ਵਾਲੇ ਔਰ ਦੱਖਣੀ ਜਿਹਨਾਂ ਸੋਲਜਰਸ ਨੇ ਪਿੰਡਾਂ 'ਚ ਜਾਣਾ, ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਸੀ ਕਿ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, they wear a miniature kirpan round their neck and are called ਅੰਮ੍ਰਿਤਧਾਰੀਜ਼। ਇਹ ਪਛਾਣ ਸੀ ਕਿ ਜਦੋਂ ਉਹਨਾਂ ਨੇ ਜਾਣਿਆ ਕਿ ਜੀ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਗਲ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਫਿਰ ਇਹ ਸੀ ਐਨ ਅਪੀਲ, these ਅੰਮ੍ਰਿਤਧਾਰੀਜ਼ they are very dangerous people, they may appear innocent from outside but basically they are committed to arson, murder and loot. Any information about the whereabouts of Amritdharis, who are very dangerous people, should be brought in the notice of nearby army authorities. It will be a great service to the Indian nation. ਹੁਣ ਮੈਂ ਇਹ ਗੱਲਾਂ ਬਾਰ-ਬਾਰ ਇਸ ਲਈ ਰਿਮਾਈਂਡ ਕਰਵਾਉਂਦਾ ਹਾਂ ਕਿ ਬਹੁਤਿਆਂ ਦਾ ਸਬੰਧ ਜਿਹੜਾ ਇੰਡੀਅਨ ਪ੍ਰੋਪੇਗੈਂਡਾ ਉਹਦੇ ਨਾਲ ਹੁੰਦਾ ਹੈ। ਉਹੀ ਡਿਬੇਟ ਕਰੀ ਜਾਣਗੇ ਜੀ ਉੱਥੇ ਜੇ ਪਿੰਡਾਂ ਵਾਲੇ ਹਥਿਆਰ ਲੈ ਕੇ ਨਾ ਜਾਂਦੇ ਫਿਰ ਇਹ ਕਿਉਂ। ਜਦੋਂ ਤੁਸੀਂ ਇਸ ਸਾਰੇ ਨੂੰ ਅਨਫੋਲਡ ਹੁੰਦਾ ਦੇਖਦੇ ਹੋ ਕਿ ਏਜੰਸੀਆਂ ਦਾ ਪਲਾਟ ਸਿਰਫ ਦਰਬਾਰ ਸਾਹਿਬ ਤੇ ਹਮਲੇ ਤੱਕ ਨਹੀਂ ਸੀ, 37 ਗੁਰਦੁਆਰੇ ਉਹਨਾਂ ਨੇ ਲਪੇਟ 'ਚ ਲਏ, ਫਿਰ ਉਹਨਾਂ ਨੇ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਔਰ ਸਾੜੀ, ਔਰ ਫਿਰ ਕਿਵੇਂ ਉਹਨਾਂ ਨੇ 50,000 ਪਿੰਡਾਂ 'ਚ 12,000 ਤੋਂ ਜ਼ਿਆਦਾ ਪਿੰਡਾਂ 'ਚ ਜਿਹੜਾ ਉਹ ਉਹਨਾਂ ਨੇ ਆਪਣਾ ਇਹ ਵੁਡਰੋਜ਼ ਦੇ ਥੱਲੇ ਅੰਮ੍ਰਿਤਧਾਰੀ ਨੌਜਵਾਨ ਜਿਨ੍ਹਾਂ ਬਾਰੇ ਸਪਸ਼ਟ ਹਦਾਇਤਾਂ ਨੇ ਕਿ ਜੇ ਦੇਖਣ ਨੂੰ ਭਾਵੇਂ ਬੜੇ ਭੋਲੇ ਭਾਲੇ ਲੱਗਣ ਪਰ ਇਹ ਬੜੇ ਖਤਰਨਾਕ ਨੇ, ਇਹ ਕਾਤਲ ਨੇ, ਇਹਨਾਂ ਬਾਰੇ ਅੱਖ ਰੱਖੀ ਜਾਏ ਔਰ ਜਾਣਕਾਰੀ ਜਿਹੜੀ ਹੈ ਨੇੜੇ ਦੀਆਂ ਫੌਜੀ ਛਾਉਣੀਆਂ 'ਚ ਦਿੱਤੀ ਜਾਏ, ਇਹ ਬਹੁਤ ਵੱਡੀ ਸਰਵਿਸ ਹੋਏਗੀ। ਸੋ ਉੱਥੇ ਬੈਠੇ ਸਿੱਖਾਂ ਨੂੰ ਤਾਂ ਪੰਜਾਬ ਵਾਲਿਆਂ ਨੂੰ ਉਹਨਾਂ ਨੇ ਜੂਨ 84 'ਚ
ਜਿਹੜਾ ਇੱਕ ਵਾਰੀ ਅਟੈਕ ਕਰਕੇ ਫਿਰ ਲਗਾਤਾਰਤਾ ਨਾਲ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਜਿਹੜੇ ਸਿੱਖ ਸੀ ਉਹਨਾਂ ਨੂੰ ਨਵੰਬਰ 84 ਦਾ ਉਹਨਾਂ ਨੇ ਘੱਲੂਘਾਰਾ ਕਰ ਦਿੱਤਾ। ਔਰ ਇਹ ਉਹਦੇ ਸਬੂਤ ਨੇ ਹੁਣ ਕਿ ਜੇ ਇੰਦਰਾ ਗਾਂਧੀ ਨਾ ਵੀ ਮਾਰੀ ਜਾਂਦੀ, ਆਲਰੇਡੀ ਨਵੰਬਰ ਦੇ ਵਿੱਚ ਨਵੰਬਰ 84 ਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਵੰਬਰ ਦੇ ਪਹਿਲੇ ਜਾਂ ਦੂਸਰੇ ਹਫਤੇ ਆ ਰਿਹਾ ਸੀ। ਔਰ ਉਸ ਦਿਨ ਇਹ ਜੋ ਵੀ ਉੱਥੇ ਇੱਕੋ ਜਿਹੇ ਸਰੀਏ, ਇੱਕੋ ਜਿਹਾ ਜਿਹੜਾ ਚਿੱਟਾ ਪਾਊਡਰ, ਦੂਜਾ ਅੱਗ ਲਾਉਣ ਵਾਲਾ, ਇਹ ਉਹਨਾਂ ਨੇ ਪਲਾਨ, ਵੋਟਰ ਲਿਸਟਾਂ, ਉਹ ਲਿਸਟਾਂ ਬਣਾਈਆਂ ਹੋਈਆਂ ਸੀ। ਹੁਣ ਉਹਨਾਂ ਨੇ ਉੱਥੇ ਸਿੱਖਾਂ ਦਾ ਇਹ ਸਰਵਨਾਸ਼ ਦਾ ਏਜੰਡਾ ਸਾਹਮਣੇ ਰੱਖਣ ਤੋਂ ਬਾਅਦ ਉਹਨਾਂ ਨੇ ਦੇਖਿਆ ਜਿਹੜੇ ਬਾਹਰ ਬੈਠੇ ਸਿੱਖ ਨੇ ਜੀ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਕਿਵੇਂ ਬਦਨਾਮ ਕਰਨਾ ਹੈ, ਤਾਂ ਕਿ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਨਾਲ ਹਮਦਰਦੀ ਕਰਨ ਦੀ ਬਜਾਏ ਉਹਨਾਂ ਨੂੰ ਦਹਿਸ਼ਤਗਰਦ ਸਮਝਣ ਔਰ ਉਹਨਾਂ ਨੂੰ ਜਿਹੜਾ ਉਹ ਆਪਣੇ ਫਰਦਰ ਇਨਵੈਸਟੀਗੇਸ਼ਨ ਔਰ ਜਿਹੜਾ ਉਸ ਦਾ ਸ਼ਿਕਾਰ ਬਣਾਉਣ ਔਰ ਉਹਨਾਂ ਦਾ ਜਿਹੜਾ ਉਹ ਜੀਣਾ ਹਰਾਮ ਕਰਨ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਆਪਰੇਸ਼ਨ ਨੂੰ ਉਹਨਾਂ ਨੇ 1 ਸਾਲ ਬਾਅਦ ਅੱਜ ਦੇ ਦਿਨ 23 ਜੂਨ ਜਿਹੜਾ 1985 ਦੇ ਵਿੱਚ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਕਹਿੰਦੇ ਨੇ ਕਿ ਭਾਈ ਜੇ ਦੁਸ਼ਮਣ ਦੀ ਚਾਲ ਨੂੰ ਦੇਖਣਾ ਹੋਏ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਣ ਚਾਲ ਕਿਆਮਤ ਕੀ ਚੱਲ ਗਿਆ। ਇਹ ਸੱਚਮੁੱਚ ਹੀ ਕਿਆਮਤ ਦੀ ਚਾਲ ਸੀ। ਉਹਨਾਂ ਨੇ ਤਾਂ ਕਨਿਸ਼ਕਾ ਜਹਾਜ਼ ਦੀ ਇੰਸ਼ੋਰੈਂਸ ਕਲੈਕਟ ਕਰ ਲਈ, ਮਰਨ ਵਾਲੇ ਬੇਗੁਨਾਹ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੇ ਆਪਣੇ ਸਿਕਿਉਰਿਟੀ ਦੇ ਉਹਨਾਂ ਨੇ ਪਾਰਲੀਮੈਂਟ ਹਮਲੇ ਦੇ ਥੱਲੇ ਮਾਰ ਦਿੱਤੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਇਸ ਸਾਰੇ ਚੋਂ ਜਿਹੜਾ ਫਿਰ ਇੱਕ ਬਦਨਾਮੀ ਦਾ ਟਿੱਕਾ ਸਾਡੀ ਮੂਵਮੈਂਟ ਦੇ ਉੱਤੇ ਲੱਗਾ, ਇਹਦੇ ਬਾਵਜੂਦ ਕਿ ਜਿਨ੍ਹਾਂ ਨੂੰ ਉਹਨਾਂ ਨੇ ਦੋਸ਼ੀ ਬਣਾਇਆ, 2 ਬੰਦੇ ਰਿਪਦਮਨ ਸਿੰਘ ਮਲਕ, ਅਜੈਬ ਸਿੰਘ ਬਾਗੜੀ, ਉਹਨਾਂ ਨੂੰ ਜਿਹੜਾ ਅਦਾਲਤ ਨੇ ਜਿਹੜਾ ਨਿਰਦੋਸ਼ ਕਿਹਾ ਜੀ। ਔਰ ਇਹਦੇ ਬਾਵਜੂਦ ਕਿ ਵੀ ਉਸ ਅਦਾਲਤੀ ਕਾਰਵਾਈ ਤੋਂ ਬਾਅਦ, ਕਿਉਂਕਿ ਹੁਣ ਕਰਤੂਤ ਇੰਡੀਅਨ ਗਵਰਨਮੈਂਟ ਦੀ ਸੀ ਔਰ ਜਦੋਂ ਜਿਹੜਾ ਬੰਦਾ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਅਪਰਾਧੀ ਧੂਣਾ ਨਿਵੇ ਜਿਉਂ ਹੰਤਾ ਮਿਰਗਾਏ, ਕਿ ਜਿਹੜਾ ਗੁਨਾਹਗਾਰ ਬੰਦਾ ਹੁੰਦਾ ਹੈ ਉਹ ਜ਼ਿਆਦਾ ਨਿਮਦਾ ਹੈ, ਜ਼ਿਆਦਾ ਲਿਫਦਾ ਹੈ। ਔਰ ਫਿਰ ਭਾਰਤ ਗਵਰਨਮੈਂਟ ਨੇ ਕਿਹਾ ਨਹੀਂ ਜੀ ਇਹ ਅਦਾਲਤ ਦਾ ਫੈਸਲਾ ਆਇਆ, ਇਹ ਜਸਟਿਸ ਨਹੀਂ ਹੋਇਆ, ਇਨਸਾਫ ਨਹੀਂ ਹੋਇਆ, ਇਹਦੀ ਦੁਬਾਰਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜੌਨ ਮੇਜਰ ਦੇ ਨਾਂ ਥੱਲੇ ਉਹਨਾਂ ਨੇ ਉਹਦੀ ਫਿਰ ਇਨਵੈਸਟੀਗੇਸ਼ਨ ਆਰਡਰ ਕੀਤੀ। ਔਰ ਹੁਣ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਕਿਵੇਂ ਐਵੀਡੈਂਸ ਨੂੰ ਸੁਪਰੈਸ ਕੀਤਾ ਗਿਆ, ਇਸ ਬਾਰੇ ਰਾਜਵਿੰਦਰ ਸਿੰਘ ਬੈਂਸ, ਜਿਹੜੇ ਕਿ ਉਸ ਥਾਣੇਦਾਰ ਨੂੰ ਵੀ ਲੈ ਕੇ ਆਏ ਜਿਨੇ ਕਿ ਤਲਵਿੰਦਰ ਸਿੰਘ ਪਰਮਾਰ ਨੂੰ, ਜਿਸ ਨੂੰ ਕਿ ਇਹਨਾਂ ਨੇ ਦੋਸ਼ੀ ਬਣਾਇਆ ਹੋਇਆ ਸੀ। ਔਰ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਹ ਕਿੰਨੀ ਦੇਰ, ਇੱਕ ਵਾਰ ਜਰਮਨ ਦੇ ਵਿੱਚ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ, ਛੱਡਿਆ, ਉਹ ਕੈਨੇਡਾ 'ਚ ਰਹੇ, ਲੇਕਿਨ ਕਦੇ ਵੀ ਉਹਨਾਂ ਦੇ ਉੱਤੇ ਕੋਈ ਟ੍ਰਾਇਲ ਨਹੀਂ ਚਲਾਇਆ ਗਿਆ ਜਾਂ ਉਹਨਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ। ਲੇਕਿਨ ਕਿਸ ਤਰੀਕੇ ਨਾਲ ਭਾਰਤ ਦੀਆਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨੂੰ ਇੱਕ ਹੋਟਲ ਚੋਂ ਚੁੱਕ ਕੇ ਔਰ ਕਿਵੇਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ। ਔਰ ਇਹਦੇ ਬਾਵਜੂਦ ਜੇ ਸੱਚਮੁੱਚ ਜਿਵੇਂ ਇਹਨਾਂ ਨੇ ਤਲਵਿੰਦਰ ਸਿੰਘ ਪਰਮਾਰ ਨੂੰ ਦੋਸ਼ੀ ਬਣਾਇਆ ਸੀ ਏਜੰਸੀਆਂ ਨੇ, ਔਰ ਦੂਜਾ ਜੇ ਸੱਚਮੁੱਚ ਉਹ ਦੋਸ਼ੀ ਸਨ, ਫਿਰ ਜੇ ਭਾਰਤ ਸਰਕਾਰ ਦੇ ਕੋਲ ਉਹਨਾਂ ਦੇ ਕਾਬੂ 'ਚ ਆ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ, ਉਹ ਕੈਨੇਡੀਅਨ ਸਿਟੀਜ਼ਨ ਸਨ, ਕਿਉਂ ਨਹੀਂ ਉਹਨਾਂ ਨੂੰ ਕੈਨੇਡਾ ਭੇਜਿਆ ਗਿਆ ਵਾਪਸ ਕਿ ਵੀ ਟ੍ਰਾਇਲ ਕੀਤਾ ਜਾਏ ਕਿ ਵੀ ਤੁਸੀਂ ਇਹ ਜਿਹੜਾ 에ਅਰ ਇੰਡੀਆ ਦਾ ਹਾਦਸਾ ਕੀਤਾ। ਔਰ ਇੱਕ ਇਹ ਤਾਂ ਉਹਨਾਂ ਦੀ ਗੁਨਾਹਗਾਰਤਾ ਹੈ ਕਿ ਵੀ ਉਹ ਕਿਹੜੀ ਗੱਲ ਸੁਪਰੈਸ ਕਰਨਾ ਚਾਹੁੰਦੇ ਸੀ ਜਾਂ ਦਬਾਉਣਾ ਚਾਹੁੰਦੇ ਸੀ। ਫਿਰ ਕੈਨੇਡੀਅਨ ਸਰਕਾਰ, ਜਿਸ ਸਰਕਾਰ ਦਾ ਸਿਟੀਜ਼ਨ ਕੋਈ ਹੋਰ ਹਕੂਮਤ ਫੜ ਕੇ ਮਾਰ ਦੇ ਤੇ ਉਹ ਗਵਰਨਮੈਂਟ ਜਿਹੜੀ ਹੈ ਪ੍ਰੋਟੈਸਟ ਵੀ ਨਾ ਕਰੇ। ਸੋ ਇਸ ਤੋਂ ਜ਼ਾਹਰ ਹੈ, ਔਰ ਜੋ ਉਹਨਾਂ ਦਾ ਵੀ ਰਾਜਵਿੰਦਰ ਬੈਂਸ ਨੇ ਵੀ ਇਸ ਬਾਰੇ ਇੱਕ ਰਿਪੋਰਟ ਆਪਣੀ ਕੱਢੀ ਸੀ, ਹੋਰ ਵੀ ਕਿ ਕਿਸ, ਔਰ ਜਦੋਂ ਇਹ ਇੱਕ ਟ੍ਰਾਇਲ ਚੱਲਿਆ ਵੀ, ਹੁਣ RCMP ਨੇ ਜਿਹੜੀਆਂ ਕੁਝ ਕਰੂਸ਼ਲ ਆਡੀਓ ਟੇਪ ਸਨ, ਕੁਝ ਐਸੇ ਸਬੂਤ ਸਨ ਜਿਹੜੇ ਕਿ ਇਸ ਕੇਸ ਨਾਲ ਜੁੜੇ ਹੋਏ ਸੀ, ਉਹ ਫਾਈਲ ਜਿਹੜੀਆਂ ਉਹ ਡਿਸਟਰੋਏ ਕਰ ਦਿੱਤੀ ਜੀ। ਹੁਣ ਇਸ ਤੋਂ ਇਲਾਵਾ ਆਪਣੀ ਕਮਿਊਨਿਟੀ ਚੋਂ ਉਹਨਾਂ ਨੇ ਝੂਠੇ ਬੰਦੇ ਖੜੇ ਕੀਤੇ ਗਵਾਹ ਦੇ ਤੌਰ ਤੇ। ਹਾਲਾਂਕਿ ਉਹ ਝੂਠੇ ਬੰਦਿਆਂ ਕਰਕੇ ਹੀ ਕੇਸ ਜਿਹੜਾ ਉਸਨੇ ਦੂਸਰਾ ਟਰਨ ਲਿਆ, ਕਿਉਂਕਿ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਸੀ। ਉਹਨਾਂ ਨੂੰ ਉਹਨਾਂ ਨੇ ਆਪਣੀ ਪੇਰੋਲ ਤੇ ਪਾਇਆ ਹੋਇਆ ਸੀ, ਜਿਨ੍ਹਾਂ ਨੂੰ ਐਜ਼ ਏ ਗਵਾਹ ਭੁਗਤਾਣਾ ਸੀ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਐਸੀ ਕਿਹੜੀ ਚੀਜ਼ ਹੈ। ਔਰ ਅੱਜ ਜਿਹੜੀ ਮੈਂ ਸਮਝਦਾ ਹਾਂ ਕਿ ਵੀ ਜੇ ਤੁਸੀਂ ਇਹਨਾਂ ਏਜੰਸੀਆਂ ਨੂੰ, ਔਰ ਕੈਨੇਡਾ ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਸੀ ਔਰ ਐਫੀਸ਼ੀਐਂਸੀ ਦੇ ਨਾਂ ਥੱਲੇ ਕਹਿੰਦਾ ਹੈ, ਉਹਦਾ ਜਿਹੜਾ ਇੱਕ ਰਿਪਰੈਜ਼ੈਂਟੇਟਿਵ ਹੈ 30th ਐਨੀਵਰਸਰੀ ਦੇ ਉੱਤੇ ਉਹ ਕਹਿ ਰਿਹਾ ਹੈ ਕਿ ਜੀ ਦਾ ਇਨਵੈਸਟੀਗੇਸ਼ਨ ਇਨ 에ਅਰ ਇੰਡੀਆ ਕੇਸ ਇਜ਼ ਐਕਟਿਵ ਐਂਡ ਔਨ ਗੋਇੰਗ ਜੀ। ਉਹ ਚੰਗੀ ਤੁਹਾਡੀ ਔਨ ਗੋਇੰਗ ਇਨਵੈਸਟੀਗੇਸ਼ਨ ਹੈ, 30 ਸਾਲ ਹੋ ਗਏ ਨੇ
ਜੇ ਸੌਫਟ ਟਾਰਗੇਟ ਵਾਲੇ ਜਿਹੜੇ ਵੈਲ ਇਨਸਾਈਡਰ ਜਰਨਲਿਸਟ ਜਿਨ੍ਹਾਂ ਨੇ ਇਨਵੈਸਟੀਗੇਟ ਕਰਕੇ ਕੀਤਾ, ਜੇ ਉਹ ਗਲਤ ਸਨ ਤੇ ਜਿਨ੍ਹਾਂ ਬੰਦਿਆਂ ਨੂੰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਭਾਈ ਇਹ 에ਅਰ ਇੰਡੀਆ ਦੇ ਹਾਦਸੇ ਲਈ ਜ਼ਿੰਮੇਵਾਰ ਨੇ ਔਰ ਇੰਡੀਅਨ ਏਜੰਸੀਆਂ ਨੇ ਇਹਨਾਂ ਨੂੰ ਪੇਰੋਲ ਤੇ ਪਾਇਆ ਸੀ, ਉਹਨਾਂ ਨੇ ਸੂ ਕਿਉਂ ਨਹੀਂ ਕੀਤਾ ਉਹਨਾਂ ਨੂੰ ਜੀ। ਔਰ ਇਸ ਸੌਫਟ ਟਾਰਗੇਟ 'ਚ ਇਹਨਾਂ ਨੇ ਕਿਹਾ ਸੀ ਕਿ ਜੀ ਤੁਸੀਂ ਇਹ ਆਪਣੇ ਬੱਸਾਂ ਲੈ ਜਾਓ ਜਾਂ ਟਰੱਕ ਲੈ ਜਾਓ, ਜੀਪਾਂ ਇੰਡੀਅਨ ਹਾਈ ਕਮਿਸ਼ਨ ਦੇ ਆਟਵਾ 'ਚ, ਵੈਨਕੂਵਰ 'ਚ ਔਰ ਟੋਰਾਂਟੋ 'ਚ, ਤੇ ਟਰੱਕ ਲੋਡਸ ਉੱਥੋਂ ਲੈ ਆਓ ਭਰ ਕੇ, ਸਾਰਾ ਐਵੀਡੈਂਸ ਤੁਹਾਨੂੰ ਮਿਲ ਜਾਏਗਾ ਕਿ ਇਹ 에ਅਰ ਇੰਡੀਆ ਦਾ ਹਾਦਸਾ ਜਿਹੜਾ ਹੈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਇਹਨਾਂ ਸਮੁੱਚੇ ਹੀ ਜਿਹੜੇ 329 ਬੇਗੁਨਾਹ ਮਾਰੇ ਗਏ ਨੇ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਕਰਦੇ, ਉੱਥੇ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਬਹੁਤ ਸਾਰੇ ਪ੍ਰੋਪੇਗੈਂਡਾ ਦਾ ਸ਼ਿਕਾਰ ਹੁੰਦੇ ਨੇ। ਬਹੁਤ ਸਾਰੇ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਜਿਹੜਾ ਕਈ ਵਾਰ ਇਸ ਕਿਸਮ ਦੀਆਂ ਗੱਲਾਂ ਭਾਰਤੀ ਪ੍ਰੋਪੇਗੈਂਡੇ ਥੱਲੇ ਜਾਂ ਉਹਨਾਂ ਦੀ ਚੁੱਕ ਥੱਲੇ ਕੀਤੀਆਂ ਨੇ, ਉਹਨਾਂ ਨੂੰ ਖਾਲਿਸਤਾਨ ਦੀ ਲਹਿਰ ਦੇ ਖਿਲਾਫ ਭੁਗਤਾਇਆ ਗਿਆ, ਭੁਗਤਾਉਣ ਦਾ ਯਤਨ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਦਾ ਜ਼ਰੂਰ ਇਹਨਾਂ ਪਰਿਵਾਰਾਂ ਨੂੰ ਵੀ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਦੇ ਲਵਡ ਵਨਸ ਜਾਂਦੇ ਨੇ, ਮਾਰੇ ਗਏ ਚ ਬੀਬੀਆਂ ਸਨ, ਛੋਟੇ ਛੋਟੇ ਬੱਚੇ ਸਨ, ਉਹ ਅੰਡਰਸਟੈਂਡੇਬਲ ਹੈ। ਪਰ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਇਸ ਸਭ ਦੇ ਪਿੱਛੇ ਕੌਣ ਹੈ। ਜੀ ਜੀ। ਹੁਣ ਜੇ ਹਿਮੰਤ ਕਾਰਕਰੇ ਵਰਗਾ ਇਮਾਨਦਾਰ ਅਫਸਰ ਜਿਹਨੇ ਇਹ ਲੱਭਿਆ ਕਿ ਭਾਈ ਇਹ ਜਿਹੜੀ ਸਮਝੌਤਾ ਐਕਸਪ੍ਰੈਸ, ਮਾਲੇਗਾਉਂ, ਦੂਜੇ ਸਾਰੇ ਬੰਬ ਧਮਾਕੇ ਤਾਂ ਅਭਿਨਵ ਭਾਰਤੀ ਨਾਂ ਦੀ ਆਰਐਸਐਸ ਦੀ ਜਿਹੜੀ ਹੈ ਉਹ ਕਰ ਰਹੀ ਹੈ, ਜਿਹੜਾ ਵਿੰਗ ਹੈ ਔਰ ਉਹਦੇ ਚ ਕਰਨਲ ਪ੍ਰੋਤ ਵਰਗਾ ਸ਼ਾਮਲ ਹੈ, ਉਹਨੂੰ ਮਰਵਾ ਦਿੱਤਾ। ਔਰ ਉਹਦੀ ਵਾਈਫ ਨੇ, ਮੈਂ ਸਮਝਦਾ ਹਾਲਾਂ ਉਹਦੀ ਵਿਚਾਰੀ ਦੀ ਸ਼ਾਇਦ ਹੁਣ ਡੈਥ ਹੋ ਗਈ ਪਿੱਛੇ, ਉਹਨੇ ਬੜੀ ਜ਼ੋਰਦਾਰ ਤਰੀਕੇ ਨਾਲ ਕਿਹਾ ਸੀ, ਉਹਨੇ ਕਿਹਾ ਇਨਵੈਸਟੀਗੇਟ ਕਰੋ ਕਿ ਮੇਰੇ ਘਰ ਵਾਲੇ ਨੂੰ ਕਿਹਨੇ ਮਾਰਿਆ। ਸੋ ਮੈਂ ਸਮਝਦਾ ਹਾਂ ਵੀ ਇਹ ਘੱਟੋ ਘੱਟ 30 ਸਾਲ ਬਾਅਦ ਇਹ ਪਰਿਵਾਰ ਵਾਲਿਆਂ ਨੂੰ ਅਸੀਂ ਜਿਹੜੀ ਅੱਜ ਦੀ ਲਿਖਤ 'ਚ ਵੀ ਔਰ ਆਪਣੇ ਮੈਂ ਟਾਕ ਸ਼ੋਜ਼ ਦੇ ਵਿੱਚ ਵੀ ਕਿਹਾ ਵੀ ਕਿਉਂਕਿ ਜਿਹੜੇ ਇਹ ਮੁਸਾਫਰ ਬੇਗੁਨਾਹ 329 ਮੁਸਾਫਰ ਜਾਂ ਕਰੂ ਮਾਰੇ ਗਏ, ਉਹਨਾਂ ਦਾ ਸਬੰਧ ਕੱਲਾ ਕੈਨੇਡਾ ਨਾਲ ਨਹੀਂ ਸੀ, ਉਹਨਾਂ ਦੇ ਵਿੱਚ ਬ੍ਰਿਟਿਸ਼ ਸਿਟੀਜ਼ਨ ਸਨ, ਇੰਡੀਅਨ ਸਨ, ਦੂਸਰੇ ਦੇਸ਼ਾਂ ਦੇ ਵੀ ਸਨ। ਇਸ ਲਈ ਇਸ ਮੁੱਦੇ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸੱਚਾਈ ਬਾਹਰ ਆਏ। ਕਿਉਂਕਿ ਜੇ ਭਾਰਤੀ ਖੁਫੀਆ ਏਜੰਸੀਆਂ ਇਸ ਕਿਸਮ ਦਾ ਜਿਹੜਾ ਖੌਫਨਾਕ ਕਾਰਾ ਕਰਕੇ ਆਫ ਦਾ ਹੁੱਕ ਹੋ, ਹਾਲਾਂਕਿ ਉਸ ਤੋਂ ਬਾਅਦ ਇਹ ਖਬਰਾਂ ਸਨ ਕਿ ਜੀ ਇਕਾਲੂ ਵਾਲੀਆ ਨਾਂ ਦਾ ਪੱਗ ਵਾਲਾ ਬੰਦਾ ਜਿਹੜਾ ਜਿਹਨੇ ਸਿੱਖ ਕਮਿਊਨਿਟੀ ਦੇ ਵਿੱਚ ਵਿਚਰ ਕੇ ਬੰਦੇ ਜਿਹੜੇ ਨੇ ਉਹ ਫਿੱਟ ਕੀਤੇ ਸੀ, ਉਹਨੂੰ ਉਹਨਾਂ ਨੇ ਕੈਨੇਡਾ ਵਾਲਿਆਂ ਨੇ ਥੋੜੀ ਦੇਰ ਬਾਅਦ ਭੇਜ ਦਿੱਤਾ ਸੀ ਪਰਸੋਨਾ ਨੌਨ ਗ੍ਰੇਟਾ ਕਹਿ ਕੇ। ਪਰਸੋਨਾ ਨੌਨ ਗ੍ਰੇਟਾ ਹੁੰਦਾ ਵੀ ਯੂ ਆਰ ਨਾਟ ਵਾਂਟਡ ਹੀਅਰ ਐਨੀਮੋਰ। ਲੇਕਿਨ ਕਦੇ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਸੀਂ ਸਮਝਦੇ ਹਾਂ ਕਿ ਬੇਸ਼ੱਕ 30 ਸਾਲ ਬਾਅਦ ਕੁਝ ਮਰ ਵੀ ਗਏ ਹੋਣਗੇ, ਕੋਈ ਬਹੁਤ ਸਾਰੇ ਤਾਂ ਰਿਟਾਇਰ ਤਾਂ ਹੋ ਹੀ ਗਏ ਹੋਣਗੇ, ਲੇਕਿਨ ਇਸ ਮਾਮਲੇ ਦੇ ਵਿੱਚ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੀ ਜਿਹੜਾ ਇਸ ਗੱਲ ਦਾ ਨਿਤਾਰਾ ਕਰੇਗੀ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ ਇਸ ਕਿਸਮ ਦੀ ਕਰਤੂਤ ਕੀਤੀ ਹੈ। ਔਰ ਇਸ ਬਾਰੇ ਈਵਨ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਬ੍ਰਾਂਚ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਈਸਟ ਕੋਸਟ ਦੇ ਸਰ ਸੁਖਮਿੰਦਰ ਸਿੰਘ ਹੰਸਰਾ, ਉਹ ਖੁਦ ਵੀ ਅੱਛੇ ਪੱਤਰਕਾਰ ਨੇ, ਐਕਟਿਵਿਸਟ ਵੀ ਨੇ, ਉਹਨਾਂ ਨੇ ਆਪਣੀ ਪਾਰਟੀ ਵੱਲੋਂ ਵੀ ਪ੍ਰੈਸ ਰਿਲੀਜ਼ ਦਿੱਤੀ ਹੈ ਔਰ ਉਹਦੇ ਚ ਜਿਹੜੀ ਉਹਨਾਂ ਦੀ ਕੋਟ ਹੈ ਉਹ ਇਹ ਹੈ ਐਗਜ਼ੈਕਟਲੀ, ਹਾਲਾਂਕਿ ਪੂਰੀ ਪ੍ਰੈਸ ਰਿਲੀਜ਼ ਹੈ ਅੱਜ TV 84 ਨਿਊਜ਼ ਚ, ਜਿੱਥੇ ਪਹਿਲੇ 15 ਮਿੰਟ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਉਹ ਕੀ ਕਰ ਰਹੇ ਨੇ ਉਸ ਬਾਰੇ ਜਿਹੜਾ ਸਾਡਾ ਇਹ ਯਤਨ ਹੁੰਦਾ ਹੈ ਕਿ ਹਰ ਇੱਕ ਨੂੰ ਜਿਹੜੀ ਡਿਫਰੈਂਟ ਸ਼ੇਡਸ ਨੇ ਆਫ ਓਪੀਨੀਅਨ ਉਹਨਾਂ ਨੂੰ ਮੌਕਾ ਦਿੱਤਾ ਜਾਏ। ਉੱਥੇ 15 ਮਿੰਟ ਦੀ ਗੱਲਬਾਤ ਜਿਹੜੀ ਹੈ ਸੁਖਵਿੰਦਰ ਸਿੰਘ ਹੰਸਰਾ ਇਸ 에ਅਰ ਇੰਡੀਆ ਤੇ ਫੋਕਸਡ ਕਰਨਗੇ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਦੀ ਕੋਟ ਮੈਂ ਸ਼ੇਅਰ ਕਰਨਾ ਚਾਹੁੰਦਾ। Canada must do its duty to give justice to those who lost their lives and the Sikh community who has been bearing this scar since ever. ਜੀ ਕਿ ਵੀ ਇੱਕ ਪਾਸੇ ਉਹ ਲਵਡ ਵਨਸ ਰਿਸ਼ਤੇਦਾਰ ਜਿਨ੍ਹਾਂ ਦੇ ਮਾਰੇ ਗਏ ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਤੇ 30 ਸਾਲ ਤੋਂ ਜਿਹੜਾ ਧੱਬਾ ਸਾਡੇ ਤੇ ਲਾਇਆ ਹੋਇਆ ਕਿ ਜੀ ਦੇਖੋ ਸਿੱਖ ਦਹਿਸ਼ਤਗਰਦ ਔਰ ਦਿਸ ਔਰ ਦੈਟ, ਔਰ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਸਿੱਖ ਕਮਿਊਨਿਟੀ ਦੇ ਬਿਹਾਫ ਤੇ ਕਿ ਅਸੀਂ ਇਸ ਇਸ਼ੂ ਨੂੰ ਹਾਈਲਾਈਟ ਵੀ ਕਰੀਏ, ਚੈਲੰਜ ਵੀ ਕਰੀਏ। ਇਸ ਵਾਰ ਸਿੱਖਸ ਫਾਰ ਜਸਟਿਸ ਨੇ ਇਹਨੂੰ ਮੁੱਦਾ ਬਣਾ ਕੇ ਕਾਫੀ ਜ਼ੋਰਦਾਰ ਲੌਬੀ ਕੀਤੀ। ਉਹਨਾਂ ਨੇ ਕਾਲ ਵੀ ਦਿੱਤੀ ਵੀ 에ਅਰ ਇੰਡੀਆ 'ਚ ਸਫ਼ਰ ਨਾ ਕਰੋ। ਔਰ ਕਈ ਵਾਰੀ ਦੇਖੋ ਇਹ ਹੁੰਦਾ ਹੈ ਵੀ ਇਹ ਵੀ ਸਾਡਾ ਇੱਕ ਟ੍ਰੈਂਡ ਹੁੰਦਾ ਹੈ ਕਿ ਜਦੋਂ ਕੋਈ ਬਹੁਤ ਸੈਂਸਿਟਿਵ ਮੁੱਦੇ ਤੇ ਇੰਨੀ ਕੁ ਨੈਗੇਟਿਵਿਟੀ ਹੋ ਜਾਂਦੀ ਹੈ ਜਿਵੇਂ ਏਜੰਸੀਆਂ ਕਰਦੀਆਂ ਨੇ ਜਾਂ ਪ੍ਰੋਪੇਗੈਂਡਾ ਮਸ਼ੀਨਰੀ ਕਰਦੀ ਹੈ, ਫਿਰ ਅਸੀਂ ਕਹਿੰਦੇ ਚੁੱਪ ਕਰੋ ਇਹ ਨਾ ਗੱਲ ਕਰੋ। ਮੈਂ ਸਮਝਦਾ ਵੀ ਇਹ ਰਾਦਰ
ਠੀਕ ਨਹੀਂ ਹੁੰਦਾ। ਜਿਹੜਾ ਗੁਨਾਹਗਾਰ ਹੈ ਉਹ ਜਿੰਨਾ ਮਰਜ਼ੀ ਪ੍ਰਚਾਰ ਕਰਕੇ ਤੁਹਾਡੇ ਖਾਤੇ 'ਚ ਪਾਣਾ ਚਾਹੇ, ਬੈਸਟ ਹੁੰਦਾ ਖਲੋ ਕੇ ਉਹਨੂੰ ਕਹੋ ਕਿ ਵੀ ਤੂੰ ਗੁਨਾਹਗਾਰ ਜੀ। ਔਰ ਮੈਂ ਸਮਝਦਾ ਵੀ ਸਿਕਸ ਫਾਰ ਜਸਟਿਸ ਨੇ ਇਸ ਵਾਰ ਇਸ ਮੁੱਦੇ ਤੇ ਐਗਰੈਸਿਵ ਅਪਰੋਚ ਲਈ ਕਿ ਵੀ ਇਹ ਇਹਨਾਂ ਦਾ ਕਾਰ ਹੈ ਏਜੰਸੀਆਂ ਦਾ, ਕਿਉਂਕਿ ਆਲਰੇਡੀ ਅਸੀਂ ਸਮਝਦੇ ਹਾਂ ਕਿ ਸੌਫਟ ਟਾਰਗੇਟ ਦੇ ਜਰਨਲਿਸਟਾਂ ਨੇ ਬੜੀ ਯੂਨੀਕ ਸਰਵਿਸ ਕੀਤੀ ਸੀ। ਅਨਫੋਰਚੂਨੇਟਲੀ ਉਹਨਾਂ ਨੂੰ ਵੀ ਹਰਾਸਮੈਂਟ ਦਾ ਜਿਹੜਾ ਉਹ ਫੇਸ ਕਰਨਾ ਪਿਆ। ਔਰ ਹੁਣ ਦੇ ਦੌਰ 'ਚ 30 ਸਾਲ ਬਾਅਦ, ਕਿਉਂਕਿ ਹੁਣ ਜਦੋਂ ਅਸੀਂ 31ਵੀਂ ਜਿਹੜੀ ਹੈ ਘੱਲੂਘਾਰਾ ਯਾਦ ਮਨਾਈ ਹੈ ਔਰ ਜਿਵੇਂ ਦੁਨੀਆ ਭਰ ਦੇ ਵਿੱਚ ਇੱਕ ਉਭਾਰ ਆਇਆ ਹੈ, ਇੱਕ ਜਾਗਰੂਕਤਾ ਆਈ ਹੈ, ਜੇ ਤੁਸੀਂ ਇਸ ਤੋਂ ਬਾਅਦ ਭਾਰਤੀ ਏਜੰਸੀਆਂ ਦੀਆਂ ਪ੍ਰਾਂਟਡ ਸਟੋਰੀਜ਼ ਦੇਖੋ ਮੀਡੀਆ ਦੇ ਵਿੱਚ, ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜਾ ਨਵਾਂ ਉਭਾਰ ਹੈ, ਕਿਉਂਕਿ ਉਹ ਕਹਿ ਰਹੇ ਨੇ ਕਿ ਜੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੇ ਵੀ ਖਾਲਿਸਤਾਨ ਦਾ ਝੰਡਾ ਚੁੱਕ ਲਿਆ ਹੈ ਔਰ ਚਾਰ ਚਫੇਰੇ ਜਿਹੜੀ ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਸੋ ਮੈਂ ਸਮਝਦਾ ਵੀ ਜੇ 30 ਸਾਲ ਪਹਿਲਾਂ ਬਾਹਰਲੇ ਮੁਲਕਾਂ 'ਚ ਖਾਲਿਸਤਾਨ ਦੀ ਸਪੋਰਟ ਨੂੰ, ਖਾਸ ਤੌਰ ਤੇ ਪੋਲੀਟੀਕਲ ਸਪੋਰਟ ਨੂੰ ਦਬਾਉਣ ਦੇ ਲਈ ਜਿਹੜਾ ਉਹ ਜਗਦੀਸ਼ ਚੰਦ ਨੇ ਕਿਹਾ ਸੀ ਕਿ ਜੀ ਠੀਕ ਹੈ ਸੈਨੇਟਰ ਹਮਾਇਤ ਕਰ ਰਹੇ ਨੇ ਪਰ ਦਹਿਸ਼ਤਗਰਦੀ ਦੀ ਹਮਾਇਤ ਨਹੀਂ ਕਰ ਸਕਦੇ। ਮਤਲਬ ਇਹ ਸੀ ਕਿ ਹੁਣ ਅਸੀਂ ਐਸਾ ਕਾਰਾ ਕਰਾਵਾਂਗੇ ਕਿ ਸੈਨੇਟਰ ਛੜ ਕੇ ਦੌੜਨਗੇ, ਸਿੱਖਾਂ ਤੋਂ ਵੀ ਦੂਰ ਜਾਣਗੇ ਕਿ ਤੁਸੀਂ ਦਹਿਸ਼ਤਗਰਦ ਹੋ। ਉਹਦੇ ਚੋਂ ਕਾਮਯਾਬ ਰਹੇ ਔਰ ਅਸੀਂ ਸਮਝਦੇ ਹਾਂ ਵੀ 31 ਸਾਲ ਬਾਅਦ ਜਦੋਂ ਇਹ ਇੱਕ ਨਵਾਂ ਉਭਾਰ ਹੈ, ਹੋਰ ਉਹਨਾਂ ਕੋਲ ਕੋਈ ਤਰੀਕਾ ਨਹੀਂ। ਉਹਨਾਂ ਨੇ ਜ਼ੋਰ ਲਾ ਲਿਆ, ਕੈਨੇਡਾ ਸਰਕਾਰ ਨੂੰ ਕਿਹਾ ਜੀ ਬੰਦ ਕਰਾਓ ਖਾਲਿਸਤਾਨ ਦੇ ਨਾਅਰੇ, ਅਮਰੀਕਾ ਦੇ ਨਾਲ ਐਕਸਟ੍ਰੈਡੀਸ਼ਨ ਟ੍ਰੀਟੀਆਂ ਦੇ ਥੱਲੇ ਕਿਵੇਂ ਸਾਡੇ ਨੌਜਵਾਨਾਂ ਨੂੰ ਹਰਾਸ ਕੀਤਾ ਔਰ ਕਰ ਰਹੇ ਨੇ, ਔਰ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਬਿਨਾਂ ਕੋਈ ਪ੍ਰੋਸੀਜਰ ਫੋਲੋ ਕੀਤੇ ਲੈ ਗਏ ਜੀ। ਲੇਕਿਨ ਉਹਨਾਂ ਨੂੰ ਲੱਗਦਾ ਵੀ ਇਹਦੇ ਬਾਵਜੂਦ ਬਾਹਰਲੇ ਸਿੱਖ ਬੜੇ ਸੁਚੱਜੇ ਤਰੀਕੇ ਨਾਲ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਲੌਬੀ ਕਰ ਰਹੇ ਨੇ। ਤੇ ਮੇਰਾ ਇਹ ਖਦਸ਼ਾ ਹੈ, ਖੌਫ ਹੈ ਕਿ ਆਉਣ ਵਾਲੇ ਸਮੇਂ 'ਚ ਏਅਰ ਇੰਡੀਆ ਵਰਗੀ ਜਾਂ ਉਸ ਤੋਂ ਵੀ ਕੋਈ ਬਦਤਰ ਦਹਿਸ਼ਤਗਰਦ ਘਟਨਾ ਜਿਹੜੀ ਹੈ, ਇਹ ਭਾਰਤੀ ਖੁਫੀਆ ਏਜੰਸੀਆਂ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਦੀ ਪਹੁੰਚ ਹੋਈ ਹੈ ਚਾਰ ਚਫੇਰੇ, ਉਹ ਬਾਹਰੋਂ ਉਹਨਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਨਾਂ ਥੱਲੇ ਬਾਹਰਲਾ ਕਵਚ ਹੋ ਰਿਹਾ ਉਹਨਾਂ ਦਾ, ਪਰ ਇਹ ਅੰਦਰੂਨੀ ਤੌਰ ਤੇ ਸਿੱਖ ਲਹਿਰ ਨੂੰ ਬਦਨਾਮ ਕਰਨ ਦੇ ਲਈ ਕੋਈ ਵੀ ਐਸਾ ਖੂਨੀ ਕਾਰਾ ਦੁਬਾਰਾ ਦੁਹਰਾ ਸਕਦੇ ਨੇ। ਸੋ ਇਹਦੇ ਲਈ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਇਹਦੇ ਤੇ ਲਾਮਬੰਦੀ ਕਰੀਏ ਕਿ ਇਹ ਜਿਹੜਾ 30 ਸਾਲ ਪਹਿਲਾਂ ਜਿਹੜਾ ਹਾਦਸਾ ਕਰਵਾਇਆ ਏਜੰਸੀਆਂ ਨੇ, ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਜੀ। ਡਾਕਟਰ ਸਾਹਿਬ ਬਿਲਕੁਲ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।